हाँ जी, सत श्री अकाल दोस्तों। ਅੱਜ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਆਪਣੇ YouTube ਚੈਨਲ 'ਚ। ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ 'ਚ ਉਹਨਾਂ ਪੰਜਾਬੀ ਸਟਾਰਸ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੀ ਯਾਰੀ ਦੀ ਚਰਚਾ ਸਾਰੀ ਪੰਜਾਬੀ 뮤직 ਇੰਡਸਟਰੀ 'ਚ ਹੁੰਦੀ ਆ। ਹਾਂਜੀ ਦੋਸਤੋ, ਗੱਲ ਕਰਾਂਗੇ ਤਰਸੀਮ ਜੱਸਰ ਤੇ ਕੁਲਬੀਰ ਝਿੰਜਰ ਦੀ ਯਾਰੀ ਬਾਰੇ। ਤੇ ਸਾਰੇ ਦੋਸਤਾਂ ਨੂੰ ਤੇ ਇਹਨਾਂ ਦੇ ਕੱਟੜ ਫੈਨਸ ਨੂੰ ਰਿਕੁਐਸਟ ਆ ਵੀਡੀਓ ਨੂੰ ਜਲਦੀ ਲਾਈਕ ਕਰ ਦਿਓ। ਤੇ ਗਾਇਕ ਕੁਲਬੀਰ ਝਿੰਜਰ ਅੱਜ ਕਾਲਜ ਦੀ ਫੇਰ ਯਾਦ ਆਈ। ਆਪਣੇ ਪਹਿਲੇ ਸੁਪਰਹਿੱਟ ਗਾਣੇ ਤੋਂ ਸਾਰੇ ਪੰਜਾਬੀ 뮤직 ਇੰਡਸਟਰੀ ਨੂੰ ਹਿਲਾ ਕੇ ਰੱਖਤਾ ਸੀ। ਤੇ ਇਹਨਾਂ ਦੀ ਸਫ਼ਰ ਦੀ ਸ਼ੁਰੂਆਤ ਇਸ ਤਰ੍ਹਾਂ ਸੀ। ਤਰਸੀਮ ਜੱਸਰ ਤੇ ਕੁਲਬੀਰ ਝਿੰਜਰ ਦੀ ਯਾਰੀ ਕਾਲਜ ਟਾਈਮ ਤੋਂ ਹੀ ਸੀ। ਇੱਕ ਹੀ ਕਲਾਸ 'ਚ ਬੈਠ ਕੇ ਪੜ੍ਹਨਾ, ਇੱਕੋ ਇੱਕ ਕੰਟੀਨ 'ਚ ਬੈਠਣਾ। ਤੇ ਕੁਲਬੀਰ ਝਿੰਜਰ ਘਰੋਂ ਠੀਕ ਠਾਕ ਸੀ ਤੇ ਉਹਨਾਂ ਦਾ ਸੋਚਣਾ ਸੀ ਪੜ੍ਹ ਲਿਖ ਕਰ ਚੰਗੀ ਨੌਕਰੀ ਕਰਨਾ। ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ। ਤੇ ਜਦੋਂ ਕਦੀ ਯਾਰਾਂ ਵਿੱਚ ਮਹਿਫਲ ਲੱਗਦੀ ਸੀ ਉਦੋਂ ਉਹ ਆਪਣਾ ਗੀਤ ਜ਼ਰੂਰ ਸੁਣਾਉਂਦੇ ਸੀ। ਪਰ ਨਾਲ ਦੇ ਨਾਲ ਹੀ ਕੁਲਬੀਰ ਝਿੰਜਰ ਨੂੰ ਲਿਖਣ ਦਾ ਵੀ ਥੋੜ੍ਹਾ ਬਹੁਤਾ ਸ਼ੌਂਕ ਸੀ। ਤੇ ਦੋਸਤੋ, ਨਾਲ ਦੇ ਨਾਲ ਹੀ ਤਰਸੀਮ ਜੱਸਰ ਨੂੰ ਵੀ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਤਰਸੀਮ ਜੱਸਰ ਨੇ ਇਹ ਗੱਲ ਕਿਸੇ ਵੀ ਆਪਦੇ ਯਾਰਾਂ ਦੋਸਤਾਂ ਨਾਲ ਸ਼ੇਅਰ ਨਹੀਂ ਕੀਤੀ। ਤੇ ਇਹਨਾਂ ਦੋਵਾਂ ਦਾ ਕਾਫਲਾ ਬਹੁਤ ਉੱਚਾ ਸੀ। ਕਿਸੇ ਟਾਈਮ ਇਹਨਾਂ ਨੇ ਮਾਤਾ ਗੁਜਰੀ ਕਾਲਜ 'ਚ ਪ੍ਰਧਾਨਗੀ ਕੀਤੀ ਸੀ। ਤੇ ਤਰਸੀਮ ਜੱਸਰ ਨੂੰ ਇਸ ਤਰ੍ਹਾਂ ਸੀ ਕਿ ਜੋ ਉਹਨਾਂ ਨੂੰ ਪਤਾ ਲੱਗਿਆ ਕਿ ਜੱਸਰ ਵੀ ਇੱਕ ਚੰਗਾ ਲਿਖਾਰੀ ਆ ਤੇ ਉਹ ਮੇਰਾ ਮਜ਼ਾਕ ਉਡਾਉਣਗੇ। ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਤਰਸੀਮ ਜੱਸਰ ਮਾਸਟਰ ਡਿਗਰੀ ਕਰਨ ਲੱਗ ਪਏ ਸੀ। ਤੇ ਉਹਨਾਂ ਨੂੰ ਮਾਸਟਰ ਡਿਗਰੀ ਵਿੱਚ ਹੀ ਛੱਡਣੀ ਪਈ ਕਿਉਂਕਿ ਉਹਨਾਂ ਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਸੀ। ਤਰਸੀਮ ਜੱਸਰ ਖੁਦ ਸੀ ਪਰ ਉਹਨਾਂ ਨੂੰ ਇੱਕੋ ਗੱਲ ਦਾ ਗਮ ਸੀ ਕਿ ਉਹ ਆਪਦੇ ਯਾਰਾਂ ਦੋਸਤਾਂ ਨੂੰ ਛੱਡ ਕੇ ਜਾ ਰਹੇ ਤੇ ਉਹ ਇੰਗਲੈਂਡ ਦੇ ਵਿੱਚ ਜਾ ਕੇ ਖੁਸ਼ ਬਿਲਕੁਲ ਨਹੀਂ ਸੀ। ਉਹਨਾਂ ਨੂੰ ਯਾਰਾਂ ਦੀ ਕਮੀ ਮਹਿਸੂਸ ਹੁੰਦੀ ਸੀ। ਤੇ ਤਰਸੀਮ ਜੱਸਰ ਜਦੋਂ ਘਰ ਵਿੱਚ ਇਕੱਲਾ ਸੀ ਉਦੋਂ ਉਹਨਾਂ ਨੇ ਕੁਲਬੀਰ ਝਿੰਜਰ ਨੂੰ ਰੋ ਕੇ ਫੋਨ ਕੀਤਾ ਤੇ ਰੋਂਦੇ ਰੋਂਦੇ ਕੁਲਬੀਰ ਝਿੰਜਰ ਨੂੰ ਆਪਣਾ ਪਹਿਲਾ ਗੀਤ ਸੁਣਾਇਆ। ਕਾਲਜ ਦੀ ਫੇਰ ਯਾਦ ਆਈ। ਤੇ ਇਹ ਸੁਣ ਕੇ ਕੁਲਬੀਰ ਝਿੰਜਰ ਇੱਕ ਪਾਸੇ ਹੈਰਾਨ ਸੀ ਕਿ ਜੱਸਰ ਨੇ ਕਿਸੇ ਨਾਲ ਇਹ ਗੱਲ ਨਹੀਂ ਕੀਤੀ ਕਿ ਜੱਸਰ ਗੀਤ ਵੀ ਲਿਖਦਾ ਵਾ। ਗੀਤ ਸੁਣ ਕੇ ਕੁਲਬੀਰ ਝਿੰਜਰ ਨੇ ਜੱਸਰ ਨੂੰ ਅਪਰੀਸ਼ੀਏਟ ਕੀਤਾ ਤੇ ਤੇਰਾ ਗਾਣਾ ਬਹੁਤ ਹੀ ਜ਼ਿਆਦਾ ਘੈਂਟ ਆ ਤੇ ਇਹ ਗਾਣਾ ਮੇਰੇ ਦਿਲ 'ਤੇ ਵੱਜਿਆ ਏ। ਤੇ ਕੁਲਬੀਰ ਝਿੰਜਰ ਨੇ ਇਹ ਨਹੀਂ ਸੋਚਿਆ ਸੀ ਕਿ ਇਹ ਗਾਣੇ ਨੂੰ ਆਫੀਸ਼ੀਅਲੀ ਰਿਲੀਜ਼ ਕੀਤਾ ਜਾਵੇਗਾ। ਤੇ ਕੁਲਬੀਰ ਝਿੰਜਰ ਘਰੋਂ ਵੀ ਇੰਨੇ ਸਟਰੋਂਗ ਨਹੀਂ ਸੀ ਕਿ ਉਹ ਗਾਣੇ ਨੂੰ ਪ੍ਰੋਫੈਸ਼ਨ ਚੁਣੇ। ਤੇ ਨਾ ਹੀ ਕੁਲਬੀਰ ਝਿੰਜਰ ਦੇ ਪੇਰੈਂਟਸ ਚਾਹੁੰਦੇ ਸੀ ਕਿ ਉਹ ਗਾਇਕੀ ਦੀ ਲਾਈਨ 'ਚ ਜਾਵੇ ਤੇ ਉਹਨਾਂ ਲਈ ਇਹ ਸਿਰਫ ਇੱਕ ਸ਼ੌਂਕ ਸੀ। ਤੇ ਤਰਸੀਮ ਜੱਸਰ ਦੀ ਤੇ ਹੋਰ ਯਾਰਾਂ ਦੀ ਸਪੋਰਟ ਕਰਕੇ ਇਸ ਗਾਣੇ ਦੇ ਵਿੱਚ ਮਿਊਜ਼ਿਕ ਪਵਾਇਆ ਗਿਆ। ਇਸ ਗਾਣੇ ਨੂੰ ਬਾਅਦ ਵਿੱਚ ਆਫੀਸ਼ੀਅਲੀ YouTube ਤੇ ਰਿਲੀਜ਼ ਕੀਤਾ ਗਿਆ ਤੇ ਲੋਕਾਂ ਨੇ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ। ਤੇ ਬਸ ਫਿਰ ਤਰਸੀਮ ਜੱਸਰ ਲਿਖਦਾ ਰਿਹਾ ਤੇ ਕੁਲਬੀਰ ਝਿੰਜਰ ਗਾਉਂਦਾ ਰਿਹਾ। ਤੇ ਇਸ ਤਰ੍ਹਾਂ ਹੀ ਇਹਨਾਂ ਨੇ ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾ ਲਈ। ਆਪਦੇ ਗਾਣੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਕੁਲਬੀਰ ਹੁਣ ਗਾਊ ਗੀਤ ਲਿਖੇ ਤਰਸੀਮ ਦੇ, ਅਮਲੋਹ ਤੇ ਖਰੋੜ ਹੁਣ ਕਰਦੇ ਫੇਮ ਨੇ। ਹੌਲੀ ਹੌਲੀ ਤਰਸੀਮ ਜੱਸਰ ਵੀ ਗਾਇਕੀ ਦੀ ਲਾਈਨ 'ਚ ਆ ਗਏ। ਉਸ ਤੋਂ ਬਾਅਦ ਤਰਸੀਮ ਜੱਸਰ ਨੇ ਆਪਣੀ ਹੀ ਕੰਪਨੀ ਖੋਲ੍ਹ ਲਈ ਜਿਹਦਾ ਨਾਮ ਰੱਖਿਆ ਵੈਲੀ ਜਨਤਾ ਰਿਕਾਰਡਸ। ਇਹਦੇ ਪਿੱਛੇ ਵੀ ਇੱਕ ਰੀਜ਼ਨ ਸੀ। ਕਈ ਵੱਡੀ ਕੰਪਨੀ ਜਦੋਂ ਜੱਸਰ ਉਹਨਾਂ ਕੋਲ ਗਾਣੇ ਲੈ ਕੇ ਜਾਂਦਾ ਸੀ ਤੇ ਕਹਿੰਦੇ ਸੀ ਗਾਣਾ ਸਾਨੂੰ ਕੋਈ ਚਕਮਾ ਜਿਹਾ ਚਾਹੀਦਾ ਹੈ। ਤੇ ਇਸ ਰੀਜ਼ਨ ਕਰਕੇ ਉਹਨਾਂ ਨੇ ਆਪਣੀ ਕੰਪਨੀ ਖੋਲ੍ਹ ਲਈ। ਤੇ ਅੱਜ ਦੇ ਲਈ ਇੰਨਾ ਹੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦੱਬ ਕੇ ਨੋਟੀਫਿਕੇਸ਼ਨ ਔਨ ਕਰ ਲਓ ਜਿਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗੂਗਾ ਸਾਡੀ ਨਵੀਂ ਵੀਡੀਓ ਦੇ ਬਾਰੇ। ਸੋ ਧੰਨਵਾਦ ਜੀ ਸਾਡੀ ਵੀਡੀਓ ਨੂੰ ਵੇਖਣ ਲਈ। ਸਤਿ ਸ੍ਰੀ ਅਕਾਲ।